कमलजीत कौर सैन होजे GN टायर एंड लूब वाले जिन्होंने कोलों तुसीं ट्रक वाश ऑयल चेंज एयर ब्रेक का काम करवा सकते हो। नਵੇਂ पुराने टायर वाजिब कीमतों पर खरीद सकते हो। सेंटानेला मंडेला ਦੇ ਵਿੱਚ ਲੋਕੇਸ਼ਨ ਨੇ ਕਾਲ ਕਰ ਸਕਦੇ ਹੋ। ਨਿੰਮਾ ਸਹੋਤਾ 209 277 0113 ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਸਰਹੱਦ ਤੋਂ ਆ ਰਹੀ ਹੈ ਇੱਕ ਵੱਡੀ ਖਬਰ ਅਗਾਂਹ ਪਛਾਂ ਜਿਹੜੀ ਆ ਕਹਿੰਦੇ ਆਖਰਕਾਰ ਪਛਾਣ ਨੂੰ ਹਟੀ ਹੈ ਚੀਨੀ ਫੌਜ। ਅਗਾਂਹ ਪਛਾਣ ਨੂੰ ਇਹ ਸ਼ਬਦ ਤੁਸੀਂ ਕਿਸ ਤਰ੍ਹਾਂ ਦਾ ਇਸਤੇਮਾਲ ਕੀਤਾ ਕਿ ਅਗਾਂਹ ਪਛਾਣ? ਖੈਰ ਇਸ ਅਗਾਂਹ ਪਛਾਣ ਦੇ ਵਿੱਚ ਹੀ ਕੁਛ ਨਾ ਕੁਛ ਹੈ। ਤਾਂ ਖੈਰ ਹੁਣ ਦੇਖੋ ਜਿਹੜਾ ਮੀਡੀਆ ਮੋਦੀ ਸਾਹਿਬ ਨੂੰ ਤੇ ਨਹੀਂ ਪੁੱਛਦਾ ਸਵਾਲ, ਕਦੇ ਕਾਊਂਟਰ ਸਵਾਲ ਕਰਦਾ ਨਹੀਂ। ਵੈਸੇ ਵੀ ਉਹ ਤੁਹਾਨੂੰ ਪਤਾ ਹੀ ਆ ਸਵਾਲਾਂ ਦਾ ਜਵਾਬ ਦਿੰਦੇ ਹੀ ਨਹੀਂ ਹੈ। ਉਹ ਤੇ ਸਿਰਫ ਆਪਣੇ ਜਵਾਬ ਹੀ ਕਦੇ ਦਿੰਦੇ ਆ, ਸਿਰਫ ਉਹ ਵੀ ਮਨ ਕੀ ਬਾਤ ਵਾਲੇ। ਤਾਂ ਉੱਦਾਂ ਜਿਹੜੇ ਕਾਊਂਟਰ ਪ੍ਰਸ਼ਨ ਹੁੰਦੇ ਆ ਉਹਨਾਂ ਦਾ ਕਦੇ ਉਹ ਜਵਾਬ ਦਿੰਦੇ ਨਹੀਂ, ਪ੍ਰੈਸ ਕਾਨਫਰੰਸ ਨਹੀਂ ਕਰਦੇ। ਤਾਂ ਉਹਨਾਂ ਨੇ ਕੀ ਕਿਹਾ ਸੀਗਾ ਅੱਜ ਉਹੀ ਮੀਡੀਆ ਮਤਲਬ ਕਿ ਜਿਹੜਾ ਕਾਊਂਟਰ ਨਹੀਂ ਕਰ ਸਕਦਾ ਨਰਿੰਦਰ ਮੋਦੀ ਜੀ ਨੂੰ, ਪਰ ਅੱਜ ਉਹਨਾਂ ਨੂੰ ਝੁਠਲਾ ਜ਼ਰੂਰ ਹੈ। ਕਿਉਂਕਿ ਉਹਨਾਂ ਨੇ ਤਾਂ ਕਿਹਾ ਸੀਗਾ ਕਿ ਦੇਖੋ ਜੀ ਅਸੀਂ ਆਪਣੇ ਪੂਰੇ ਮਤਲਬ ਕਿ ਮਾਣ ਨਾਲ ਕਹਿੰਦੇ ਹਾਂ, ਸਨਮਾਨ ਨਾਲ ਕਹਿੰਦੇ ਹਾਂ ਕਿ 1 ਇੰਚ ਵੀ ਜ਼ਮੀਨ ਤੇ ਕਬਜ਼ਾ ਨਹੀਂ ਹੈਗਾ ਤੇ ਨਾ ਹੀ ਕੋਈ ਇੱਧਰ ਆਇਆ। ਤੇ ਜੇ ਕੋਈ ਆਇਆ ਹੀ ਨਹੀਂ ਤੇ ਪਿਛਾ ਉਹ ਕਿਤੇ ਖੂਹ 'ਚ ਡਿੱਗਦਾ ਪਿਆ ਜੇ ਤੁਹਾਡੀ ਧਰਤੀ ਤੇ ਨਹੀਂ ਆਇਆ। ਸੋ ਸਭ ਤੋਂ ਵੱਡੀ ਗੱਲ ਤੇ ਇਹੋ ਆ ਕਿ ਸਾਫ਼ ਹੋ ਗਿਆ ਕਿ ਵਾਏ ਦੀ ਜ਼ਮੀਨ ਉਹਨਾਂ ਨੇ ਨੱਪੀ ਵੀ ਪੂਰੀ ਐਨ ਮਤਲਬ ਕਿ ਜਦੋਂ ਰਾਜਨੀਤਿਕ ਦਬਾਅ ਪਾ ਲਿਆ, ਪੂਰੀ ਤਸੱਲੀ ਹੋਈ ਆ। ਉਸ ਤੋਂ ਬਾਅਦ ਮੈਂ ਜਿਵੇਂ ਤੁਹਾਨੂੰ ਕਿਹਾ ਸੀਗਾ ਕਿ ਰਸ਼ੀਆ ਦਾ ਰੋਲ ਰਹਿਣ ਵਾਲਾ, ਤਾਂ ਤੁਸੀਂ ਆਪ ਹੀ ਦੇਖ ਲਓ ਕਿ ਸਾਰਾ ਕੁਛ ਕਿਵੇਂ ਵਾਪਰਿਆ। ਠੀਕ ਹੈ ਨਾ ਕਿ ਰਸ਼ੀਅਨ ਜਿਹੜੇ ਬਣੇ ਸੀਗੇ ਪ੍ਰੈਜ਼ੀਡੈਂਟ ਉਹਨਾਂ ਨਾਲ ਗੱਲਬਾਤ ਹੁੰਦੀ ਹੈ, ਸਾਡੇ ਰਾਜਨਾਥ ਸਿੰਘ ਜੀ ਜਾਂਦੇ ਆ ਡਿਫੈਂਸ ਮਿਨਿਸਟਰ। ਉਸ ਤੋਂ ਇਲਾਵਾ ਫਿਰ ਚਾਈਨਾ ਦੇ ਨਾਲ ਗੱਲਬਾਤ ਚੱਲਦੀ ਹੈ, ਉਸ ਤੋਂ ਬਾਅਦ ਮਸਲਾ ਹੱਲ। ਠੀਕ ਹੈ ਨਾ। ਇਹ ਹੁਣ ਆਪਾਂ ਕਹਿ ਨਹੀਂ ਸਕਦੇ ਕਿ ਪੁਸ਼ਟੀ ਹੈ ਕਿ ਹਾਂ ਭਾਈ ਪੁਸ਼ਟੀ ਹੈ ਕਿ ਆਪਾਂ ਕਹੀਏ ਕਿ ਹਾਂ ਜੀ ਅਥੈਂਟਿਕਲੀ ਇਹ ਗੱਲ ਜਿਹੜੀ ਆ ਪ੍ਰਮਾਣਿਤ ਹੈ, ਪਰ ਲੱਗਦਾ ਤਾਂ ਇਹੋ ਹੀ ਹੈ ਨਾ ਕਿ ਕੋਈ ਨਾ ਕੋਈ ਗੱਲਬਾਤ ਜਿਹੜੀ ਹੈ ਬੈਕਡੋਰ ਚੈਨਲ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਉਹਦੇ ਰਾਹੀਂ ਹੋਈ ਆ। ਚਲੋ ਹੋਈ ਆ, ਨਿਬੜਿਆ, ਠੀਕ ਆ। ਪਰ ਚਾਈਨਾ ਦੀ ਜਿਹੜੀ ਪਾਲਿਸੀ ਆ ਹਮੇਸ਼ਾ ਕਿ ਇਸ ਵਾਰ ਵੀ ਉਹ ਆਪਣੀ ਪਾਲਿਸੀ ਦੇ ਤਹਿਤ ਦਾ ਖੇਡਣ 'ਚ ਕਾਮਯਾਬ ਰਹੇ ਆ ਜਾਂ ਨਹੀਂ? ਕਿਉਂ? ਕਿਉਂਕਿ ਹਮੇਸ਼ਾ ਉਹਨਾਂ ਦੀ ਇੱਕ ਰਣਨੀਤਿਕ ਪੈਂਤੜੇਬਾਜ਼ੀ ਆ ਕਿ ਅੱਗੇ ਆਓ, ਮਤਲਬ ਕਿ 10 ਲਾਂਘਾ ਅੱਗੇ ਆ ਗਿਆ ਤੇ ਉਸ ਤੋਂ ਬਾਅਦ ਰੌਲਾ ਰੱਪਾ ਪਾ ਕੇ 2 ਲਾਂਘਾ ਪਿੱਛੇ ਹੋ ਕੇ 8 ਦਾ ਫਾਇਦਾ ਹੈ। 8 ਦਾ ਫਾਇਦਾ ਹੈ। ਤਾਂ ਉਹ ਤੇ ਹੁਣ ਭੂਟਾਨ ਤੇ ਵੀ ਕਰੀ ਜਾਂਦੇ ਆ ਕਲੇਮ। ਭੂਟਾਨ ਤੇ ਉਹਨਾਂ ਨੇ ਸ਼ੁਰੂ ਕਰ, ਉਹਨਾਂ ਨੇ ਦੇਖੋ ਉਹਨਾਂ ਦੀ ਬੜੀ ਤਗੜੀ ਰਣਨੀਤੀ ਆ। ਜਿਵੇਂ ਇਹਨਾਂ ਨੇ ਰਸ਼ੀਆ ਤੋਂ ਮੰਗਿਆ ਨਾ ਡਿਫੈਂਸ ਸਿਸਟਮ, ਇਹਨਾਂ ਨੇ ਆਖਿਆ ਕਿ ਜਲਦੀ ਜਲਦੀ ਦਿਓ ਯਾਰ, ਸਾਨੂੰ ਬੜੀ ਲੋੜ ਆ। ਤੇ ਨਾਲ ਦੀ ਨਾਲ ਚਾਈਨਾ ਨੇ ਉਹਨਾਂ ਦਾ ਇੱਕ ਸ਼ਹਿਰ ਆ, ਸ਼ਾਇਦ ਵਾਸਤੋਕਮ ਕੁਛ ਇਸ ਤਰ੍ਹਾਂ ਦਾ ਸ਼ਹਿਰ ਦਾ ਨਾਮ ਮੈਂ ਭੁੱਲ ਗਿਆ, ਤੇ ਉਹ ਮਨਚੂਰੀਆ ਏਰੀਆ ਦੇ ਨਾਲ ਹੈ ਬਿਲਕੁਲ। ਤਾਂ ਉਹਨਾਂ ਨੇ ਉਹ ਕਲੇਮ ਕਰਤਾ, ਉਹ ਕਹਿੰਦੇ ਵੀ ਸਾਡੇ ਕਿੰਗਡਮ ਦਾ ਹਿੱਸਾ ਸੀ, ਚਿੰਗ ਡਾਇਨੈਸਟੀ ਸੀਗੀ ਜਿਹੜੀ ਉਹ ਇੱਥੋਂ ਤੱਕ ਸੀ। ਤਾਂ ਦੇਖੋ ਰਸ਼ੀਆ ਨੂੰ ਦਬਾਅ ਦੇਖ ਲਓ, ਉਹਨਾਂ ਦਾ ਕਿੱਡਾ ਵਧੀਆ ਸਾਥੀ ਹੈ, ਪਾਰਟਨਰ ਹੈ ਇੱਕ ਤਰ੍ਹਾਂ ਦਾ, ਦੋਵੇਂ ਕਮਿਊਨਿਜ਼ਮ ਵਾਲੇ ਆ। ਤਾਂ ਉਹਨਾਂ ਨੇ ਰਸ਼ੀਆ ਤੇ ਵੀ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਹਾਲਾਂਕਿ 69 'ਚ ਕੁੱਟ ਖਾਧੀ ਇਹਨਾਂ ਨੇ ਰਸ਼ੀਆ ਤੋਂ ਇਹੀ ਚੀਜ਼ਾਂ ਕਰਕੇ। ਤਾਂ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਜਿਹੜਾ ਸ਼ਹਿਰ ਵਾ ਉਹ ਸ਼ਹਿਰ ਰਸ਼ੀਅਨ ਲੋਕਾਂ ਨੇ ਵਸਾਇਆ ਬਾਅਦ ਦੇ ਵਿੱਚ। ਉਹ ਸਭ ਨੂੰ ਪਤਾ ਹੀ ਹੈ ਹਿਸਟਰੀ ਦਾ ਕਿ ਕਿਸ ਤਰ੍ਹਾਂ ਕਬਜ਼ੇ ਜਾਂਦੇ ਰਹੇ, ਕਿਸ ਤਰ੍ਹਾਂ ਬਾਉਂਡਰੀਆਂ ਜਿਹੜੀਆਂ ਵੱਧਦੀਆਂ ਕੱਢਦੀਆਂ ਰਹੀਆਂ। ਤਾਂ ਉਹਨਾਂ ਨੇ ਇੱਕ ਰਣਨੀਤੀ ਖੇਡੀ। ਰਣਨੀਤੀ ਕੀ ਕਿ ਭਾਈ ਰਸ਼ੀਆ ਨੂੰ ਵੀ ਥੋੜਾ ਜਿਹਾ ਲਈਏ ਕਿ ਨਹੀਂ ਤੇ ਆਪਣਾ ਵੀ ਸਿਆਪਾ ਪਿਆ ਲਓ ਕਿ ਤੁਸੀਂ ਇੰਡੀਆ ਨਾਲ ਜ਼ਿਆਦਾ ਨਾ ਰੱਖੋ, ਹਿਸਾਬ ਨਾਲ ਚਲੋ ਤੇ ਚੰਗੇ ਰਹੋਗੇ। ਤਾਂ ਇਸ ਤਰ੍ਹਾਂ ਦੀ ਉਹਨਾਂ ਦੀ ਇੱਕ ਦਬਾਅ ਵਾਲੀ ਰਣਨੀਤਿਕ ਪੈਂਤੜੇਬਾਜ਼ੀ ਆ। ਤਾਂ ਉਹਦੇ ਨਾਲ ਅਸੀਂ ਦੇਖੋ ਜਦੋਂ ਤੱਕ ਕੋਈ ਠੋਸ ਹੱਲ ਨਹੀਂ ਕੱਢ ਲੈਂਦੇ ਇਸ ਸਮੱਸਿਆ ਦਾ, ਉਹ ਵਕਤੀ ਤੌਰ ਤੇ ਹੱਲ ਆ। ਹੁਣ ਦੇਖੋ ਮੀਡੀਆ ਸਾਡਾ ਐਡਾ ਤਗੜਾ ਈਵੈਂਟ ਬਾਜ਼ ਆ ਨਾ, ਕਦੇ ਕਦੇ ਮੈਨੂੰ ਐਂ ਲੱਗਦਾ ਕਿ ਮੋਦੀ ਸਾਹਿਬ ਤੇ ਐਵੇਂ ਬਦਨਾਮ ਹੋ ਗਏ ਈਵੈਂਟ ਬਾਜ਼ੀ ਦੇ ਚੱਕਰ 'ਚ। ਅਸਲੀ ਈਵੈਂਟ ਬਾਜ਼ ਤੇ ਜਿਹੜਾ ਪੇਸ਼ਕਾਰ ਹੈ ਜਿਹੜਾ ਉਹ ਮੀਡੀਆ ਸਾਡਾ। ਮੀਡੀਆ ਮੋਦੀ ਸਾਹਿਬ ਨੇ ਐਪਸ ਬੰਦ ਕਰ ਦਿੱਤੀਆਂ, ਉਹ ਡਰ ਗਏ, ਉਹਨਾਂ ਦਾ ਧੂੰਆਂ ਨਿਕਲ ਗਿਆ। ਐਸਾ ਕਿਤੇ ਹੋ ਸਕਦਾ? ਤੁਸੀਂ 2 ਕਲਾਮ ਦਾ ਵੇਖ ਲਓ, ਉਦਾਹਰਨ ਲੈ ਲਓ ਕਿ ਉਹਦੇ ਵਿੱਚ ਕੀ ਪੋਜੀਸ਼ਨ ਸੀ, ਸਭਾ ਦੇ ਵਿੱਚ ਕਿਹਨੂੰ ਫਾਇਦਾ ਹੋਇਆ, ਕਿਹਨੂੰ ਨੁਕਸਾਨ ਹੋਇਆ। ਸੋ ਇਹਦਾ ਸਥਾਈ ਹੱਲ ਹੈ ਨੀਗਾ ਹਾਲ ਦੀ ਘੜੀ। ਇਹ ਵਕਤੀ ਤੌਰ ਤੇ ਠੀਕ ਆ
कि नरेंद्र मोदी साहब ਨੂੰ ਲੱਗਿਆ, मैं उधर भी किया ਸੀਗਾ कि ਮੈਨੂੰ ਇਉਂ ਲੱਗਦਾ कि मोदी साहब ਤੇ ਭਾਰੀ ਰਾਜਨੀਤਿਕ ਦਬਾਅ ਸੀਗਾ, ਉਹਨਾਂ ਨੂੰ ਅਚਾਨਕ ਲਦਾਖ ਵੱਲ ਜਾਣਾ ਪਿਆ। ਔਰ ਉਦੋਂ ਵੀ ਆਪਾਂ ਕਿਹਾ ਸੀਗਾ ਕਿ ਜਦੋਂ ਡਾਇਲੌਗ ਚੱਲ ਰਿਹਾ, ਜਦੋਂ ਸਮੱਸਿਆ ਹੱਲ ਵੱਲ ਵੱਧ ਰਹੀ ਹੈ, ਤਾਂ ਅਚਾਨਕ ਉੱਥੇ ਜਾ ਕੇ ਐਵੇਂ ਇੱਕ ਫੋਕੀ ਦੀ ਬੜਕ ਮਾਰਨ ਦਾ ਕੋਈ ਤੁੱਕ ਵੀ ਨਹੀਂ ਵਰਦਾ। ਠੀਕ ਹੈ ਨਾ। ਤਾਂ ਹੁਣ ਜੋ ਬਣਦੀ ਹੈ ਸੂਰਤ ਵਕਤੀ ਤੌਰ ਤੇ ਕਹਿ ਰਹੇ ਆ ਕਿ ਕਿਲੋ 1.5 ਕਿਲੋਮੀਟਰ ਦਰਬਾਰ ਵੈਲੀ ਦੇ ਵਿੱਚ ਹੌਟ ਸਪ੍ਰਿੰਗ ਮਤਲਬ ਕਿ 14 ਨੰਬਰ ਤੇ 15 ਨੰਬਰ ਪੈਟਰੋਲਿੰਗ ਤੋਂ ਪਿੱਛੇ ਹਟ ਕੇ, ਦੇਖੋ 14 ਵਾਲਾ ਹੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜੋ ਰਿਪੋਰਟਾਂ ਆ ਰਹੀਆਂ ਨੇ ਉਹ ਬਹੁਤ ਮਹੱਤਵਪੂਰਨ ਇਹਨਾਂ ਦਾ ਪੈਟਰੋਲਿੰਗ ਵਾਲਾ ਰਸਤਾ ਹੈ, ਉਹ ਪੁਆਇੰਟ ਤੇ ਉਹ ਆਏ ਆ। ਹੁਣ ਅੱਜ ਪੁਸ਼ਟੀ ਹੋ ਗਈ ਇਸ ਗੱਲ ਦੀ, ਮੀਡੀਆ ਕਹਿ ਰਿਹਾ ਕਿ 14-15 ਜੋ ਪੈਟਰੋਲਿੰਗ ਰਸਤਾ ਹੈ ਉਹਦੇ ਤੋਂ ਪਿੱਛੇ ਹਟ ਰਹੇ ਆ, ਔਰ ਪਲੱਸ ਹੌਟ ਸਪ੍ਰਿੰਗ ਵਾਲਾ ਜਿਹੜਾ ਏਰੀਆ ਉਹਨੂੰ ਛੱਡ ਰਹੇ। ਮਤਲਬ ਹੌਟ ਸਪ੍ਰਿੰਗ ਦਾ ਕੋਈ ਇੰਨਾ ਵੱਡਾ ਮਹੱਤਵਪੂਰਨ ਇਸ਼ੂ ਨਹੀਂ ਹੈ, ਅਸਲ ਦੇ ਵਿੱਚ ਖੇਡ ਸਾਰੀ ਉਹ 14 ਨੰਬਰ ਵਾਲੇ ਪੈਟਰੋਲਿੰਗ ਰਸਤੇ ਦੀ ਆ। ਤਾਂ ਉੱਥੋਂ ਹੁਣ ਕਿਲੋ 1.5 ਕਿਲੋਮੀਟਰ, ਕੁਝ ਰਿਪੋਰਟਾਂ ਇਹ ਵੀ ਕਹਿੰਦੀਆਂ ਕਿ 2 ਕਿਲੋਮੀਟਰ ਪਿਛਾਂ ਹਟੇ ਆ, ਪਰ ਜ਼ਰੂਰ ਇਸ ਗੱਲ ਦੀ ਪੁਸ਼ਟੀ ਹੋਈ ਆ ਕਿਉਂਕਿ ਚਾਈਨਾ ਨੇ ਵੀ ਇਸ ਗੱਲ ਨੂੰ ਮੰਨ ਲਿਆ। ਸੋ ਆਪਾਂ ਵੈਸੇ ਤੇ ਯਕੀਨ ਨਹੀਂ ਕਰਦੇ, ਆਪਾਂ ਪੁਸ਼ਟੀ ਨਹੀਂ ਕਰਦੇ ਸਰੋਤਿਆਂ ਦੇ ਸਾਹਮਣੇ ਕਿਸੇ ਵੀ ਚੀਜ਼ ਦੀ ਕਿ ਮੀਡੀਆ ਰਿਪੋਰਟਾਂ ਨੇ ਜਿਵੇਂ ਆਈਆਂ ਆਪਾਂ ਕੋਟ ਕਰ ਦਿੰਦੇ ਆ, ਪਰ ਇੱਥੇ ਚੀਨ ਨੇ ਵੀ ਕਿਹਾ, ਉਹਨਾਂ ਦੇ ਕਿਉਂਕਿ ਵਿਦੇਸ਼ ਮੰਤਰੀ ਜਿਹੜੇ ਸੀਗੇ ਮੇਰੇ ਖਿਆਲ ਦੇ ਨਾਲ ਉਹਨਾਂ ਦਾ ਨਾਮ ਨਹੀਂ ਕੁਛ ਐਸਾ ਨਾਮ ਆ, ਉਹਨਾਂ ਦੀ ਡੋਵਾਲ ਦੇ ਨਾਲ ਗੱਲ ਹੋਈ ਆ, ਅਜੀਤ ਡੋਵਾਲ ਸਾਹਿਬ ਦੇ ਨਾਲ ਗੱਲ ਹੋਈ ਆ। ਤਾਂ ਉਸ ਤੋਂ ਬਾਅਦ ਚੀਨੀ ਮੀਡੀਆ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਆ। ਸੋ ਉਹ ਜਿਹੜੀ ਗੱਲ ਹੈ ਪੱਕੀ ਆ। ਤਾਂ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਆ ਕਿ ਇਹਨਾਂ ਨੇ ਦਾਅਵਾ ਕੀਤਾ ਕਿ ਉਹ ਪਿਛਾਂ ਹਟ ਰਹੇ, ਪਰ ਇੱਕ ਬਹੁਤ ਵੱਡੇ ਮੀਡੀਆ ਆਊਟਲੈਟ ਨੇ ਇਸ ਗੱਲ ਤੇ ਮੋਹਰ ਲਾਈ ਆ ਕਿ ਅਸਲ ਦੇ ਵਿੱਚ ਦੋਵੇਂ ਹੀ ਫੌਜਾਂ ਪਿਛਾਂ ਹਟ ਗਈਆਂ। ਮਤਲਬ ਕਿ ਜਿੱਥੇ ਝੜਪ ਹੋਈ ਸੀ ਉਹ ਬਣ ਗਿਆ ਬਫਰ ਜ਼ੋਨ, ਉਹ ਬਫਰ ਜ਼ੋਨ ਬਣ ਗਿਆ, ਉਹ ਵੀ ਪਿਛਾਂ ਹਟ ਗਏ, ਉਹ ਵੀ ਪਿਛਾਂ ਹਟ ਗਏ ਕਿ ਲਓ ਭਾਈ ਆਪਾਂ ਇੱਥੇ ਨਹੀਂ ਜਾਓ। ਸੋ ਆਹ ਮਸਲਾ ਜੋ ਬਫਰ ਜ਼ੋਨ ਬਣ ਗਿਆ, ਏਰੀਆ ਆਪਣਾ ਸੀਗਾ, ਮੰਨ ਲਓ ਏਰੀਆ ਇੰਡੀਆ ਦਾ ਸੀਗਾ, ਕਲੇਮ ਇਹ ਕਰਦੇ ਆ ਇਹ ਗਏ ਉੱਥੇ ਛਡਾਉਣ, ਜੋ ਡੀ-ਐਸਕੇਲੇਸ਼ਨ ਦੀ ਪ੍ਰਕਿਰਿਆ ਚੱਲ ਰਹੀ ਸੀ ਉੱਥੇ, ਉਸ ਤੋਂ ਬਾਅਦ ਹਿੰਸਕ ਝੜਪ ਹੁੰਦੀ ਹੈ ਤੇ ਅੱਜ ਉਹ ਬਫਰ ਜ਼ੋਨ ਬਣ ਗਿਆ। ਫਿਰ ਤੁਸੀਂ ਜਿਹੜੀ ਮੈਂ ਗੱਲ ਕਹੀ ਹੈ ਦੇਖ ਲਓ ਕੀ ਹੈ। ਜੀ 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 ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਕੁਵੈਤ ਵਿੱਚ ਪਾਸ ਹੋਵੇਗਾ ਇਹ ਬਿੱਲ, 8 ਲੱਖ ਭਾਰਤੀਆਂ ਦੀ ਨੌਕਰੀ ਨੂੰ ਬਣ ਗਿਆ ਖਤਰਾ। ਹਾਂਜੀ ਦੇਖੋ, ਉਹਨਾਂ ਦੀ ਜਿਹੜੀ ਵਸੋਂ ਸੀਗੀ ਨਾ, ਵਸੋਂ ਦੇ ਵਿੱਚ ਜਿਹੜੀ ਕੁੱਲ ਗਿਣਤੀ ਸੀਗੀ ਪ੍ਰਵਾਸੀਆਂ ਦੀ ਬਹੁਤ ਜ਼ਿਆਦਾ ਸੀਗੀ, ਮੇਰੇ ਖਿਆਲ ਦੇ ਨਾਲ ਲਾ ਲਓ 4.5 ਮਿਲੀਅਨ ਮੇਰਾ ਬਹੁਤ ਉਹਨਾਂ ਦੀ ਜਿਹੜੀ ਵਸੋਂ ਆ। ਉਹਦੇ ਵਿੱਚ ਜੇ ਆਪਾਂ ਵੇਖੀਏ ਮੋਟੇ ਤੌਰ ਤੇ ਮੇਰੇ ਖਿਆਲ ਦੇ ਨਾਲ 3 ਮਿਲੀਅਨ ਵਸੋਂ ਜਿਹੜੀ ਆ ਪਾਸੇ ਵਾਲਿਆਂ ਦੀ ਆ, ਔਰ ਸਭ ਤੋਂ ਜ਼ਿਆਦਾ ਇੰਡੀਅਨ ਨੇ ਉੱਥੇ, ਸਭ ਤੋਂ ਜ਼ਿਆਦਾ ਇੰਡੀਅਨ ਨੇ। ਫਿਰ ਉਸ ਤੋਂ ਬਾਅਦ ਮਿਸਰੀ ਨੇ ਜ਼ਿਆਦਾਤਰ, ਮੇਰੇ ਖਿਆਲ ਦੇ ਨਾਲ ਇਜਿਪਸ਼ੀਅਨ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਆ ਉਹ ਨੇ ਕੁਛ, ਫਿਰ ਉਸ ਤੋਂ ਬਾਅਦ ਪਾਕਿਸਤਾਨ ਦਾ ਨੰਬਰ ਆਉਂਦਾ ਵਾ। ਮਤਲਬ ਕਿ ਇਹ ਜ਼ਿਆਦਾਤਰ ਦੇਸ਼ ਜਿਹੜੇ ਆ ਉੱਥੇ ਆਪਣਾ ਨੰਬਰ ਰੱਖਦੇ ਆ। ਤਾਂ ਉਹਨਾਂ ਦੇ ਕਾਨੂੰਨ ਲੈਣ ਦਾ ਵੈਸੇ ਆਪਾਂ ਨੂੰ ਪਤਾ ਹੀ ਸੀ ਕਿ ਪੈਂਡੇਮਿਕ ਤੋਂ ਬਾਅਦ ਇਹ ਸੰਸਾਰ ਹੈ ਜਿਹੜਾ ਉਹ ਇੱਕ ਵੱਖਰੀ ਤਰ੍ਹਾਂ ਦੀ ਤਬਦੀਲੀ ਹੈ ਜਿਹੜੀ ਉਹ ਅਖਤਿਆਰ ਕਰੇਗਾ। ਤਾਂ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਵੇਖਣ ਨੂੰ ਮਿਲਣਗੀਆਂ। ਪ੍ਰੋਟੈਕਸ਼ਨਿਜ਼ਮ ਇੱਕ ਹੈ ਉਹਨਾਂ ਦੇ ਵਿੱਚ। ਟਰੰਪ ਸਾਹਿਬ ਨੇ ਤਾਂ ਦੁਨੀਆ ਦੇ ਵਿੱਚ ਪਹਿਲਾਂ ਹੀ ਲੈ ਆਂਦਾ ਸੀ ਪ੍ਰੋਟੈਕਸ਼ਨਿਜ਼ਮ, ਸ਼ਾਇਦ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ। ਤਾਂ ਇਹ ਆਉਣਾ ਹੀ ਆ, ਤਕਰੀਬਨ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਹ ਆ ਚੁੱਕਾ ਹੈ ਜਾਂ ਹੌਲੀ ਹੌਲੀ ਆ ਰਿਹਾ ਵਾ। ਪ੍ਰੋਟੈਕਸ਼ਨਿਜ਼ਮ ਹੀ ਇਹਨੂੰ ਆਪਾਂ ਕਹਾਂਗੇ, ਕਿਉਂਕਿ ਉਹਨਾਂ ਨੇ ਜਿੱਦਾਂ ਤਰ੍ਹਾਂ ਨਾਲ ਕਹਿ ਲਈਏ ਕਿ ਇੱਕ ਮਿੱਥ ਦਿੱਤੀ ਹੱਦ ਕਿ ਭਾਈ ਇੰਨੇ % ਰੱਖਣੇ ਆ ਅਸੀਂ। ਤਾਂ ਉਹਦੇ ਵਿੱਚ ਕੀ ਆ ਕਿ ਇੰਡੀਆ ਨੂੰ ਬਹੁਤ ਵੱਡਾ ਝਟਕਾ ਲੱਗ ਰਿਹਾ। ਮਤਲਬ ਕਿ ਆਲਮੋਸਟ ਲਾ ਲਓ ਕਿ ਇਹਨਾਂ ਦੀ ਜਿਹੜੀ ਉੱਥੇ ਵਸੋਂ ਰਹਿੰਦੀ ਆ, ਨੌਕਰੀਆਂ ਕਰਦੀ ਆ ਜਿਹੜੀ, ਉਹਦੇ ਵਿੱਚੋਂ ਅੱਧ ਪਚੱਦੀ ਤੋਂ ਭਾਵ ਇਹ ਆ ਕਿ 7-8 ਲੱਖ ਭਾਰਤੀ ਕੌਮਾਂ ਜਿਹੜਾ ਉਹ ਆਪਣੀ ਨੌਕਰੀ ਗਵਾ ਪਾਊਗਾ। ਇਹ ਬਹੁਤ ਵੱਡੀ ਗੱਲ ਹੈ, ਬਹੁਤ ਹੀ ਵੱਡੀ ਗੱਲ ਹੈ ਮੇਰੇ ਖਿਆਲ ਦੇ ਨਾਲ। ਕਿਉਂਕਿ ਨਾ ਸਿਰਫ ਰੈਮਿਟੈਂਸ ਘੱਟ ਜਾਏਗਾ, ਜੋ ਰੈਮਿਟੈਂਸ ਆਉਂਦਾ ਵਾ, ਮਤਲਬ ਕਿ ਜੋ ਨਵਾਂ ਆਉਂਦਾ, ਜੋ ਕਮਾਈ ਭੇਜਦੇ ਆ, ਨਾ ਸਿਰਫ ਉਹ ਮੇਰੇ ਖਿਆਲ ਦੇ ਨਾਲ ਉੱਥੋਂ ਪਿਛਲੇ ਸਾਲ ਜੇ ਆਪਾਂ ਵੇਖੀਏ 2018 ਚ ਸ਼ਾਇਦ ਕੁਵੈਤ ਚੋਂ ਭਾਰਤ ਚ $4.8 ਬਿਲੀਅਨ ਆਇਆ ਕੱਲੇ ਕੁਵੈਤ ਦੇ ਵਿੱਚੋਂ। ਨਾ ਸਿਰਫ ਇਹ ਅੱਧਾ ਰਹਿ ਜਾਊਗਾ, ਅੱਧਾ ਹੀ ਗਿਆ ਨਾ, ਅੱਧਾ ਇਹ ਮੰਨ ਕੇ ਚਲੋ, ਤੇ ਬਲਕਿ ਜਿਹੜੇ ਉਹ ਕਾਮੇ ਬੇਰੁਜ਼ਗਾਰ ਹੋਣਗੇ ਤਾਂ ਉਹ ਇੱਧਰ ਆਉਣਗੇ। ਤਾਂ ਉੱਥੇ ਜਾਂ ਤੇ ਤੁਹਾਨੂੰ ਰੁਜ਼ਗਾਰ ਪੈਦਾ ਕਰਕੇ ਦੇਣਾ ਪਊਗਾ ਉਹਨਾਂ ਵਾਸਤੇ, ਜਾਂ ਰੋਜੀ ਰੋਟੀ ਦਾ ਜੁਗਾੜ ਕਰਕੇ ਦੇਣਾ ਪਊਗਾ। ਰੋਜੀ ਰੋਟੀ ਦਾ ਜੁਗਾੜ ਅਸੀਂ ਕਰ ਨਹੀਂ ਸਕਦੇ ਕਿਉਂਕਿ ਜਿਹੜੇ ਪਹਿਲਾਂ ਹੀ ਬੈਠੇ ਆ ਬੇਰੁਜ਼ਗਾਰ, ਉਹਨਾਂ ਦਾ ਜੁਗਾੜ ਨਹੀਂ ਹੁੰਦਾ, ਤਾਂ ਦੂਸਰਿਆਂ ਦਾ ਜੁਗਾੜ ਕੀ ਹੋਣਾ। ਤਾਂ ਇਹਦਾ ਮਤਲਬ ਇਹ ਹੈ ਕਿ
ਤੁਹਾਨੂੰ ਬਹੁਤ ਵੱਡਾ ਕ੍ਰਾਈਸਿਸ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਮਿਲ ਸਕਦਾ ਖੜਾ, ਕਿਉਂਕਿ ਬਹੁਤ ਸਾਰੇ ਖਾੜੀ ਦੇਸ਼ ਜਾਂ ਜਿੱਥੇ ਜਿੱਥੇ ਹੋਰ ਦੱਸੋ ਸਾਡੀ ਹੈਗੀ ਆ ਇੰਡੀਅਨ ਕੰਮ ਹੈ, ਜਿੱਥੇ ਮਤਲਬ ਕਿ ਬਹੁਤ ਘੱਟ ਪੈਸੇ ਲੱਗਦੇ ਆ, ਜਾ ਕੇ ਬਹੁਤ ਜ਼ਿਆਦਾ ਹਾਰਡ ਵਰਕ ਕਰਦੇ ਆ, ਔਰ ਉਸ ਤੋਂ ਬਾਅਦ ਪੈਸਾ ਕਮਾਉਂਦੇ ਆ ਥੋੜਾ ਬਹੁਤਾ, ਆਪ ਖਰਚਦੇ, ਉਸ ਤੋਂ ਬਾਅਦ ਪਰਿਵਾਰਾਂ ਨੂੰ ਕੋਲੇ ਜਾਂਦਾ, ਪਰਿਵਾਰਾਂ ਦਾ ਜਿਹੜਾ ਪੈਸਾ ਹੈ ਉਹ ਮੁੜ ਕੇ ਬਾਜ਼ਾਰ ਚ ਆਉਂਦਾ ਹੈ। ਇੱਕ ਅਰਥ ਚੱਕਰ ਹੈ ਜਿਹੜਾ, ਤਾਂ ਉਹ ਪ੍ਰਭਾਵਿਤ ਹੋਏਗਾ। ਹੋਰ ਸਾਰੇ ਜਿਹੜੇ ਦੇਸ਼ ਆ ਜਿਨ੍ਹਾਂ ਦੇ ਵਿੱਚ ਇਹ ਵਸੋਂ ਕੰਮ ਕਰਦੀ ਆ, ਜਾ ਕੇ ਉਹਨਾਂ 'ਚ ਵੀ ਇਹ ਚੀਜ਼ ਜਿਹੜੀ ਆ ਵੇਖਣ ਨੂੰ ਮਿਲ ਸਕਦੀ ਹੈ, ਜਾਂ ਤੇ ਨੌਕਰੀਆਂ ਘੱਟ ਜਾਣਗੀਆਂ ਜਾਂ ਇਸ ਤਰ੍ਹਾਂ ਦੀਆਂ ਨੀਤੀਆਂ ਆ ਸਕਦੀਆਂ। ਤਾਂ ਤੁਹਾਡੇ ਕੋਲ ਉਸ ਸੂਰਤ ਦੇ ਵਿੱਚ ਇੱਕੋ ਹੀ ਮੇਰੇ ਖਿਆਲ ਦੇ ਨਾਲ ਇੱਕ ਮਤਲਬ ਬਦਲਵਾਂ ਢੰਗ ਜੇ ਦੇਖੀਏ ਤਾਂ ਉਹ ਬਚਦਾ, ਉਹ ਇਹੋ ਆ ਕਿ ਨੌਕਰੀਆਂ ਰੁਜ਼ਗਾਰ ਪੈਦਾ ਕਰੋ। ਉਹਦੇ ਵਾਸਤੇ ਮੈਨੂਫੈਕਚਰਿੰਗ ਸੈਕਟਰ ਹੈ ਜਿਹੜਾ ਉਹ ਤੁਹਾਡਾ ਮਜ਼ਬੂਤ ਹੋਣਾ ਚਾਹੀਦਾ। ਪੰਜਾਬ ਵਾਸਤੇ ਵੀ ਇਹ ਝਟਕਾ, ਕਿਉਂਕਿ ਆਪਣੇ ਲੋਕ ਬਹੁਤ ਸਾਰੇ ਗਏ ਆ ਉੱਧਰ ਖਾੜੀ ਦੇਸ਼ਾਂ 'ਚ ਕੰਮ ਕਰਦੇ ਆ। ਇਹਦਾ ਮਤਲਬ ਹੈ ਕਿ ਸਾਡੇ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਵਾਪਸ ਆ ਜਾਣਗੇ। ਜੀ ਜੀ ਬਿਲਕੁਲ। ਅਗਲੀ ਮਿੰਟ 'ਚ ਗੱਲ ਕਰੀਏ, ਕਹਿੰਦੇ ਸੂਬੇ 'ਚ ਦਾਖਲੇ ਲਈ ਹੁਣ ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ ਜਾਰੀ ਆ। ਹਾਂਜੀ, ਦਾਖਲੇ ਵਾਸਤੇ ਮਤਲਬ ਕਿ ਪੰਜਾਬ 'ਚ ਜੇਕਰ ਤੁਸੀਂ ਐਂਟਰੀ ਕਰਨੀ ਆ ਤਾਂ ਉਹਦੇ ਵਾਸਤੇ ਤੁਹਾਨੂੰ ਕੁਝ ਚੀਜ਼ਾਂ ਕਰਨੀਆਂ ਪੈਣਗੀਆਂ, ਕਿਉਂਕਿ ਕੇਂਦਰ ਸਰਕਾਰ ਨੇ ਅਲੱਗ ਤਰ੍ਹਾਂ ਦੀਆਂ ਸ਼ਰਤਾਂ ਰੱਖੀਆਂ ਸੀ ਜਿਨ੍ਹਾਂ ਨੂੰ ਮੰਨਣ ਤੋਂ ਇਹਨਾਂ ਨੇ ਇਨਕਾਰ ਕਰ ਦਿੱਤਾ ਕਿ ਅਸੀਂ ਆਪਣੇ ਹਿਸਾਬ ਕਿਤਾਬ ਨਾਲ ਚੱਲਾਂਗੇ। ਤਾਂ ਲਿਹਾਜ਼ਾ ਇਹਦੇ ਵਿੱਚ ਕੀ ਆ ਕਿ ਜੇ ਤਾਂ ਤੁਸੀਂ ਬਾਹਰੋਂ ਆਉਣਾ, ਸਭ ਤੋਂ ਪਹਿਲਾਂ ਤਾਂ ਜ਼ਰੂਰੀ ਕੰਮ ਇਹ ਕਰਨਾ ਪਊਗਾ ਕਿ ਤੁਹਾਨੂੰ ਇਹ ਰਜਿਸਟ੍ਰੇਸ਼ਨ ਜ਼ਰੂਰੀ ਆ, ਕਿਉਂਕਿ ਕੇਂਦਰ ਨੇ ਆਖਿਆ ਸੀਗਾ ਕਿ ਇਹ ਰਜਿਸਟ੍ਰੇਸ਼ਨ ਜਾਂ ਇਹ ਪਾਸ ਦੀ ਕੋਈ ਲੋੜ ਨਹੀਂ ਹੈ ਜਦੋਂ ਤੁਹਾਡੀ ਮੂਵਮੈਂਟ ਜਿਹੜੀ ਆ ਉਹ ਅਦਰ ਸਟੇਟ ਹੋਊਗੀ, ਕੋਈ ਲੋੜ ਨਹੀਂ, ਮਤਲਬ ਕਿ ਤੁਸੀਂ ਸਿੱਧੇ ਹੀ ਜਾ ਸਕਦੇ ਹੋ। ਪਰ ਇਹਨਾਂ ਨੇ ਕਿਹਾ ਕਿ ਨਹੀਂ, ਇਹ ਰਜਿਸਟ੍ਰੇਸ਼ਨ ਲਾਜ਼ਮੀ ਹੋਏਗੀ। ਤੁਹਾਨੂੰ ਜਦੋਂ ਤੁਸੀਂ ਤੁਰਨਾ, ਫਰਜ਼ ਕਰੋ ਤੁਸੀਂ ਦਿੱਲੀ ਤੋਂ ਆ ਰਹੇ ਹੋ, ਤਾਂ ਤੁਹਾਨੂੰ ਪਹਿਲਾਂ ਹੀ ਇਹ ਰਜਿਸਟ੍ਰੇਸ਼ਨ ਕਰਨੀ ਪਵੇਗੀ ਕਿ ਅਸੀਂ ਆ ਰਹੇ ਹਾਂ, ਠੀਕ ਹੈ। ਔਰ ਉਸ ਤੋਂ ਬਾਅਦ ਜੇ ਤਾਂ ਤੁਸੀਂ ਗਾ ਹਿਮਾਚਲ 'ਚ ਜਾਣਾ ਹੈ, ਠੀਕ ਹੈ, ਤੁਹਾਨੂੰ ਇਹੀ ਗੱਲ ਕਰਨੀ ਪਊਗੀ, ਮਤਲਬ ਕਿ ਜਾਂ ਤੇ ਤੁਸੀਂ ਵੈਬ ਤੇ ਚੱਲ ਜਾਓ ਜਾਂ ਕੋਵਾ ਜਿਹੜੀ ਐਪ ਹੈ ਉਹ ਡਾਊਨਲੋਡ ਕਰ ਲਓ, ਉੱਥੇ ਚੱਲ ਜਾਓ। ਜਾਂ ਵੈਬ ਤੇ ਚੱਲ ਜਾਓਗੇ, ਉਹਦਾ ਵੀ ਐਡਰੈਸ ਹੈਗਾ kowa.punjab.gov.in ਤੇ /registration, ਇਹ ਤੁਸੀਂ ਕਰ ਸਕਦੇ ਹੋ ਜੇ ਕਿਸੇ ਨੇ ਕਰਨਾ ਹੋਵੇ ਤਾਂ। ਉਸ ਤੋਂ ਬਾਅਦ ਮੰਨ ਲਓ ਜੇ ਤੁਸੀਂ ਜਾਣਾ ਹੈ ਤਾਂ ਫਿਰ ਜਦੋਂ ਰਜਿਸਟ੍ਰੇਸ਼ਨ ਹੋ ਜਾਏਗੀ ਤੁਹਾਨੂੰ ਉਹ ਜਿਹੜਾ ਮਿਲੇਗਾ, ਜਿਹਨੂੰ ਆਪਾਂ ਬਾਰਕੋਡ ਕਹਿ ਦਿੰਦੇ ਹਾਂ, ਤਾਂ ਉਹ ਤੁਹਾਨੂੰ ਜਿਹੜਾ ਹੋਗਾ QR ਕੋਡ ਕਹਿ ਦਿੰਦੇ ਬੱਚੇ, ਉਹ ਇਹ ਸਾਈਜ਼ ਜਿਹੜੀ ਹੁੰਦੀ ਹੈ ਨਾ, ਸੋਹਰੇ ਸਾਈਜ਼, ਉਹ ਫੋਟੋ ਤੇ ਮਤਲਬ ਕਿ ਕਰਕੇ ਪ੍ਰਿੰਟ ਕਰਕੇ ਉਹ ਪ੍ਰਿੰਟ ਆਊਟ ਜਿਹੜਾ ਆਪਣਾ ਗੱਡੀ ਤੇ ਲਾਉਣਾ ਪਊਗਾ। ਉਸ ਤੋਂ ਬਾਅਦ ਤੁਹਾਨੂੰ ਕਿਤੇ ਵੀ ਰੋਕਣ ਤਾਂ ਉਹ ਜਲਦੀ ਕਰ ਲੈਣਗੇ ਸਕਰੀਨਿੰਗ ਤੁਹਾਡੀ। ਔਰ ਉਸ ਤੋਂ ਇਲਾਵਾ ਜਿਹੜੀ ਮੈਡੀਕਲ ਵਾਲੀ ਵਿੰਡ ਸਕਰੀਨ ਹੋਣੀ, ਉਸ ਤੋਂ ਬਾਅਦ ਮੈਡੀਕਲ ਸਕਰੀਨਿੰਗ ਵਗੈਰਾ ਜਿਹੜੀ ਹੋਣੀ ਆ, ਔਰ ਉਹ ਤੁਹਾਡਾ ਅੰਤਮ ਪੜਾਅ ਹੋਵੇਗਾ। ਉਸ ਤੋਂ ਬਾਅਦ ਤੁਸੀਂ ਕਿਤੇ ਵੀ ਜਾ ਸਕਦੇ ਹੋ। ਮਤਲਬ ਕਿ ਜੇ ਤੁਸੀਂ ਹਿਮਾਚਲ 'ਚ ਜਾਣਾ ਤਾਂ ਫਿਰ ਤਾਂ ਸਿੱਧੀ ਵਿੰਡ ਸਕਰੀਨ ਹੋ ਗਈ, ਤੁਸੀਂ ਰਿਕਾਰਡ 'ਚ ਆ ਕੇ ਚਲੇ ਜਾਓ। ਪਰ ਜੇ ਤੁਸੀਂ ਇੱਥੇ ਰਹਿਣਾ ਫਿਰ ਤੁਹਾਡੀ ਮੈਡੀਕਲ ਜਾਂਚ ਵੀ ਹੋਏਗੀ, ਔਰ ਉਸ ਤੋਂ ਬਾਅਦ 14 ਦਿਨ ਕੁਆਰੰਟੀਨ ਰਹਿਣਾ ਪਊਗਾ। ਜਿਹੜੀ ਵੱਡੀ ਗੱਲ ਨੋਟ ਕਰਨ ਵਾਲੀ ਆ, ਮਤਲਬ ਕਿ ਅੱਗੇ ਜਿਵੇਂ ਕੇਂਦਰ ਨੇ ਹਦਾਇਤਾਂ ਦਿੱਤੀਆਂ ਸੀਗੀਆਂ, ਉਹਨਾਂ ਨੇ ਰਹਿਤ ਦੇ ਦਿੱਤੀ ਸੀਗੀ, ਬਹੁਤ ਜ਼ਿਆਦਾ ਰਹਿਤ ਦੇ ਦਿੱਤੀ ਸੀਗੀ, ਤਾਂ ਇਹਨਾਂ ਨੇ ਕਿਹਾ ਕਿ 14 ਦਿਨ ਹੀ ਲਵਾਵਾਂਗੇ। ਸੋ ਪੰਜਾਬ ਜਿਹੜਾ ਉਹ ਐਕਸਟਰਾ ਸਖਤਾਈ ਕਰ ਰਿਹਾ। ਮਹਾਰਾਸ਼ਟਰ ਨੇ ਵੀ ਮੇਰੇ ਖਿਆਲ ਦੇ ਨਾਲ ਅਜਿਹਾ ਹੀ ਕੀਤਾ ਹੁਣ ਤੱਕ ਜੋ ਰਿਪੋਰਟਾਂ ਆ ਰਹੀਆਂ। ਪਰ ਪੰਜਾਬ ਸਰਕਾਰ ਨੇ ਇਹ ਅਖੀਰ ਕਹਿ ਸਕਦੇ ਹਾਂ ਆਪਾਂ ਕਿ ਫੈਸਲਾ ਲਿਆ ਕਿ ਅਸੀਂ ਆਪਣੀ ਜੋ ਵੀ ਸਾਡੀ ਇੱਥੇ ਤਿਆਰੀ ਉਹਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰ ਸਕਦੇ, ਤੁਹਾਨੂੰ ਇਹ ਸਾਰਾ ਕੁਛ ਕਰਨਾ ਪਊਗਾ। ਕੁਛ ਹੋਰ ਕਰੋਨਾ ਨਾਲ ਜੁੜੀਆਂ ਖਬਰਾਂ ਨੇ ਮੈਂ ਥੋੜ੍ਹੀਆਂ ਜਿਹੀਆਂ ਸੰਖੇਪ ਤੇ ਦੱਸ ਦੇਣਾ ਤੁਹਾਨੂੰ ਕਿ ਇੱਕ ਤੇ ਇਹ ਆ ਕਿ ਹਵਾ ਦੇ ਜ਼ਰੀਏ ਵੀ ਕਹਿੰਦੇ ਫੈਲ ਸਕਦਾ। ਕਰੋਨਾ ਦੇ ਕੁਛ ਜਿਹੜੇ ਐਕਸਪਰਟ ਹੋਆ ਉਹਨਾਂ ਨੇ ਦਾਅਵਾ ਕੀਤਾ, ਮੇਰੇ ਖਿਆਲ ਦੇ ਨਾਲ ਨਿਊਯਾਰਕ ਤੋਂ ਕੋਈ ਰਿਪੋਰਟ ਆਈ ਆ। ਇਸ ਤੋਂ ਇਲਾਵਾ ਅੱਜ ਜੇ ਆਪਾਂ ਵੇਖੀਏ, ਇੰਡੀਆ ਜਿਹੜਾ ਉਹ ਤੀਜੇ ਨੰਬਰ ਤੇ ਪਹੁੰਚ ਗਿਆ। ਆਲਮੋਸਟ 7 ਲੱਖ ਮਾਮਲੇ ਜਿਹੜੇ ਉੱਥੇ ਰਜਿਸਟਰਡ ਹੋ ਚੁੱਕੇ ਸਨ। ਤੇ ਜੇ ਗੱਲ ਕਰੀਏ ਪਿਛਲੇ 24 ਘੰਟਿਆਂ ਦੀ, ਬੰਦੇ ਮਰੇ ਆ 425 ਤੇ ਮਾਮਲੇ ਜਿਹੜੇ ਆ ਉਹ ਆਲਮੋਸਟ ਜੇ ਆਪਾਂ ਦੇਖੀਏ ਤਾਂ 25,000 ਦੇ ਕਰੀਬ ਇੱਕ ਦਿਨ 'ਚ ਆਏ ਆ। ਲੁਧਿਆਣਾ ਦੀ ਸੈਂਟਰ ਜੇਲ੍ਹ 'ਚ 26 ਕੈਦੀ ਜਿਹੜੇ ਆ ਕੋਰੋਨਾ ਪੋਜ਼ਿਟਿਵ ਪਾਏਗਾ। ਬੜੀ ਮਾੜੀ ਗੱਲ ਆ, ਕਿਉਂਕਿ ਜੇਲ੍ਹ ਦੇ ਵਿੱਚ ਇੱਕ ਤਾਂ ਇਮਿਊਨਿਟੀ ਦਾ ਵੀ ਚੱਕਰ ਹੁੰਦਾ, ਇੱਕ ਤੁਹਾਨੂੰ ਪਤਾ ਗਰੁੱਪ ਹੀ ਹੁੰਦਾ, ਇੱਕ ਤਰ੍ਹਾਂ ਨਾਲ ਕੈਦੀਆਂ ਦਾ ਜ਼ਿਆਦਾ ਫੈਲਣ ਦਾ ਡਰ ਰਹਿੰਦਾ। ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ ਵੀ ਕਰੋਨਾ ਨਾਲ ਪਹਿਲੀ ਮੌਤ ਹੋਈ ਆ। ਔਰ ਇੱਧਰ ਬੇਰੁਜ਼ਗਾਰੀ ਕਰਕੇ ਜਾਂ ਕਹਿ ਲਓ ਕਿ ਆਰਥਿਕ ਮੰਦੀ ਦੇ ਕਰਕੇ ਇੱਕ ਕਿਰਾਏਦਾਰ ਨੇ ਖੁਦਕੁਸ਼ੀ ਕੀਤੀ ਆ, ਕਿਉਂਕਿ ਉਹਦਾ ਜਿਹੜਾ ਲੈਂਡਲੋਰਡ ਸੀਗਾ ਉਹਨੂੰ ਕਿਰਾਇਆ ਦੇਣ ਵਾਸਤੇ ਮਜਬੂਰ ਕਰ ਰਿਹਾ ਸੀ। ਜੀ ਮਿੰਟੂ ਜੀ, ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਬੇਅਦਬੀ ਕਾਂਡ ਦੇ ਵਿੱਚ ਡੇਰਾ ਮੁਖੀ ਸਮੇਤ 3 ਡੇਰਾ ਕੌਮੀ ਕਮੇਟੀ ਮੈਂਬਰ ਵੀ ਨਾਮਜ਼ਦ। ਹਾਂ ਦੇਖੋ,
SIT ਜੋ ਕੰਮ ਕਰਦੀ ਪਈ ਆ, ਹੂੰ ਲੋਕਾਂ ਦੀ ਸੋਝੀ ਨੇ ਇਹ ਕੰਮ ਮੇਰੇ ਖਿਆਲ ਦੇ ਨਾਲ 4 ਸਾਲ ਪਹਿਲਾਂ ਹੀ ਕਰਤਾ ਸੀ। ਸਹੀ ਗੱਲ। ਆਹੋ ਜਿਹੜਾ ਕੁਛ ਇਹ ਕਰੀ ਜਾਂਦੇ ਆ ਲੋਕ, ਮੈਂ ਕਹਿੰਦਾ ਮੂੰਹ ਕੀ ਫੇਸਬੁੱਕ ਕਹਿੰਦੇ ਸੀਗੇ, ਮਤਲਬ ਕਿ ਫੇਸਬੁੱਕ ਤੇ ਆ ਕੇ ਲਿਖਦੇ ਸੀਗੇ ਕਿ ਆਹ ਕੁਛ ਹੋਇਆ, ਤੇ ਅੱਜ ਪੁਲਿਸ ਦੀ ਕਹਾਣੀ ਜਿਹੜੀ ਆ ਉਹ ਫੇਸਬੁੱਕੀ ਸਟੇਟਸਾਂ ਤੇ ਚੱਲਦੀ ਨਜ਼ਰ ਆਉਂਦੀ ਆ। ਉੱਥੇ ਜਿਹੜੀ ਕੱਲੀ ਗੱਲ ਕਹੀ ਸੀਗੀ ਅੱਜ ਉਸੇ ਲੀਹ ਤੇ ਤੁਰਦੀ ਪਈ ਆ ਪੁਲਿਸ। ਤਾਂ ਸਾਰਾ ਕੁਛ ਹੋਇਆ। ਤਾਂ ਹੁਣ ਬਹਰਹਾਲ ਜੇ ਆਪਾਂ ਦੇਖੀਏ ਬਹੁਤ ਵੱਡੀ ਖਬਰ ਆ ਕਿ SIT ਨੇ ਨਾਮਜ਼ਦ ਕਰ ਲਿਆ ਵਾ ਡੇਰੇਦਾਰ ਨੂੰ। ਹੁਣ ਇਹਨਾਂ ਨੇ ਅਰਜ਼ੀ ਵੀ ਲਾ ਦਿੱਤੀ ਹੈ ਮੇਰੇ ਖਿਆਲ ਦੇ ਨਾਲ ਕੋਰਟ ਕੋਲੇ। ਅਰਜ਼ੀ ਇਹਨਾਂ ਨੇ ਅੱਗੇ ਵੀ ਲਾਈ ਸੀਗੀ, ਯਾਦ ਹੋਣਾ ਤੁਹਾਨੂੰ ਜਦੋਂ ਇਲੈਕਸ਼ਨ ਆ ਗਿਆ ਸੀਗਾ ਵਿੱਚ, ਚੇਤਾ ਨਾ ਤੁਹਾਨੂੰ? ਉਦੋਂ ਵੀ ਇਹਨਾਂ ਨੇ ਯਤਨ ਕੀਤਾ ਸੀ, ਇਹਨਾਂ ਨੂੰ ਇਜਾਜ਼ਤ ਨਹੀਂ ਸੀ ਮਿਲੀ। ਪਹਿਲਾਂ ਇਹਨਾਂ ਨੇ ਹਰਿਆਣਾ ਸਰਕਾਰ ਕੋਲ ਅਪਰੋਚ ਕੀਤੀ ਸੀ ਕਿ ਉਹਨਾਂ ਨੇ ਇਜਾਜ਼ਤ ਵੀ ਦਿੱਤੀ, ਫਿਰ ਕੋਰਟ ਚੱਲ ਗਿਆ ਸਨ। ਮੈਨੂੰ ਲੱਗਦਾ ਕਿ ਉਦੋਂ ਫਿਰ ਮਸਲਾ ਜਿਹੜਾ ਅਦਾਲਤ ਜਿੱਦਾਂ ਦੇਖੀ ਅਦਾਲਤੀ ਮਸਲਾ ਇਲੈਕਸ਼ਨਾਂ ਨੂੰ ਵੇਖ ਕੇ ਚੱਲਦਾ ਕਿਉਂਕਿ ਮਾਡਲ ਕੋਡ ਆਫ ਕੰਡਕਟ ਵੀ ਲੱਗ ਜਾਂਦਾ। ਤਾਂ ਹੁਣ ਇਹਨਾਂ ਨੇ ਨਾਮਜ਼ਦ ਹੀ ਕਰ ਲਿਆ, ਤਾਂ ਮੇਰੇ ਖਿਆਲ ਦੇ ਨਾਲ ਹੁਣ ਥੋੜਾ ਜਿਹਾ ਇਹਨਾਂ ਦਾ ਕੇਸ ਸਟਰੋਂਗ ਹੋ ਜਾਊਗਾ। ਹੁਣ ਜਾਂ ਤੇ ਇਹਨੂੰ ਲਿਆਉਣਗੇ ਇੱਥੇ, ਜਿਹੜਾ ਕਿ ਪੋਸੀਬਲ ਨਹੀਂ ਹੈ ਮੇਰੇ ਖਿਆਲ ਦੇ ਨਾਲ, ਉਹਨੂੰ ਲਿਆਂਦਾ ਨਹੀਂ ਜਾ ਸਕਦਾ। ਹਾਂ, ਉਹਨੂੰ ਮਤਲਬ ਕਿ ਪੁੱਛਗਿੱਛ ਦੇ ਵਿੱਚ ਸ਼ਾਮਲ ਇਹ ਜ਼ਰੂਰ ਕਰ ਸਕਦੇ ਆ, ਸੁਨਰੀਆ ਜੇਲ੍ਹ ਦੇ ਵਿੱਚ ਜਾ ਕੇ ਉਹ ਤੋਂ ਪੁੱਛਗਿੱਛ ਕਰ ਸਕਦੇ ਆ, ਜਾਂ ਜੇ ਫੇਸ ਟੂ ਫੇਸ ਕੋਈ ਕਰਾਉਣੀ ਹੋਈ ਗੱਲ ਤਾਂ ਫਿਰ ਉਹ ਜਿਹੜੇ ਫੜੇ ਹੋਏ ਪ੍ਰੇਮੀ ਆ ਜਿਨ੍ਹਾਂ ਨੂੰ ਕਿ ਇਹਨਾਂ ਨੇ ਜੁਡੀਸ਼ੀਅਲ ਕਰ ਦਿੱਤਾ, ਭਾਵੇਂ ਕਿ ਜੇਲ੍ਹ ਦੇ ਵਿੱਚ ਕਰ ਦਿੱਤਾ ਵਾ, ਤਾਂ ਉਹਨਾਂ ਨੂੰ ਵੀ ਨਾਲ ਖੜਿਆ ਜਾ ਸਕਦਾ। ਤਾਂ ਹੁਣ ਤੱਕ ਦਾ ਇਹੀ ਮੈਂ ਕਹੂੰਗਾ ਕਿ ਇਸ ਵੇਲੇ ਦਾ ਵੱਡਾ ਧਮਾਕਾ ਕਿ ਉਹਨੂੰ ਇਹਨਾਂ ਨੇ ਕਰ ਲਿਆ ਵਾ ਵਿੱਚ। ਇੱਕ ਇਹਨਾਂ ਦਾ ਜਿਹੜਾ ਕੋਈ ਕੌਮੀ ਕਮੇਟੀ ਵਾਲਾ ਵਾ ਉਹ ਵੀ ਕੇਸ ਦੇ ਵਿੱਚ ਆ ਗਿਆ। ਤਾਂ ਹੁਣ ਅੱਗੇ ਗੱਲ ਜਿਹੜੀ ਆ ਉਹ ਮੇਰੇ ਖਿਆਲ ਦੇ ਨਾਲ ਹੁਣ ਸਿਰਫ ਇੱਕ ਪੌੜੀ ਗਾਂ ਹੀ ਜਾ ਸਕਦੀ ਆ, ਮਤਲਬ ਕਿ ਸਿਆਸੀ ਧਿਰ ਕੋਈ ਜੇ ਤਾਂ ਪੁੱਛਗਿੱਛ ਅੱਗੇ ਤੁਰਦੀ ਆ, ਤਾਂ ਜੇ ਕੋਈ ਕੜੀ ਅਗਾਂਹ ਜੁੜਦੀ ਹੈ ਤਾਂ ਉਹ ਹੈ ਸਿਆਸੀ ਐਂਗਲ ਦੀ, ਕਿਉਂਕਿ ਪੁਲਿਸ ਵਾਲੇ ਵੀ ਫੜ ਲਏ, ਪੁਲਿਸ ਵਾਲੇ ਕੁਛ ਅਫਸਰ ਇਹਨਾਂ ਨੇ ਨਾਮਜ਼ਦ ਵੀ ਕਰ ਲਏ ਆ, ਕੁਛ ਨੂੰ ਆ ਥੋੜੇ ਦਿਨ ਪਹਿਲਾਂ ਫੜਿਆ ਇਹਨਾਂ ਨੇ, ਉਸ ਤੋਂ ਬਾਅਦ ਫਿਰ ਡੇਰਾ ਪ੍ਰੇਮੀ ਜਿਹੜੇ ਆ ਉਹ ਗ੍ਰਿਫਤਾਰ ਕਰ ਲਏ ਜਾਂਦੇ, ਡੇਰੇਦਾਰ ਗ੍ਰਿਫਤਾਰ ਕਰ ਲਿਆ ਜਾਂਦਾ। ਉਸ ਤੋਂ ਬਾਅਦ ਹੁਣ ਜੇ ਕੋਈ ਅੰਤਲਾ ਪੜਾ ਰਹਿੰਦਾ ਇਸ ਕੇਸ ਦੇ ਵਿੱਚ ਤਾਂ ਉਹ ਹੈ ਕਿ ਜਿਸ ਸਮੇਂ ਦੇ ਇਹ ਸਾਰੇ ਵਾਕਿਆ ਵਾਪਰੇ ਆ ਉਸ ਸਮੇਂ ਦੇ ਜਿਹੜੇ ਹਾਕਮ ਸੀਗੇ ਉਹਨਾਂ ਤੱਕ ਪਹੁੰਚਿਆ ਜਾ ਸਕਦਾ ਸੀ। ਤਾਂ ਇਹ ਹੁਣ ਦੇਖਦੇ ਹਾਂ ਮਸਲਾ ਕਿੱਧਰ ਨੂੰ ਜਾਊਗਾ। ਸਭ ਤੋਂ ਪਹਿਲਾਂ ਤਾਂ ਇਹ ਸਿੱਖਣਾ ਹੋਊਗਾ ਕਿ ਡੇਰੇਦਾਰ ਨੂੰ ਪੁੱਛਗਿੱਛ 'ਚ ਸ਼ਾਮਲ ਕਦੋਂ ਕੀਤਾ ਜਾਂਦਾ, ਉਹਦਾ ਜਵਾਬ ਕੀ ਹੋਏਗਾ, ਇਹ ਦੇਖਣਾ ਦਿਲਚਸਪ ਰਹੇਗਾ। ਖੈਰ ਬਹੁਤ ਅਹਿਮ ਮੋੜ ਤੇ ਪਹੁੰਚ ਗਿਆ ਮਾਮਲਾ। ਆਪਾਂ ਉਦੋਂ ਹੀ ਗੱਲਾਂ ਕਰਦੇ ਤਾਂ ਜਿੱਦਾਂ ਇਹ ਮਸਲਾ ਤੋਰਿਆ ਸੀਗਾ ਕਿ ਇਹ ਹੁਣ ਮਸਲਾ ਜਿਹੜਾ ਉਹ ਮੇਰੇ ਖਿਆਲ ਦੇ ਨਾਲ ਸਰਕਾਰ ਅੱਗੇ ਤੋਰੇਗੀ, ਕਿਉਂਕਿ ਇਹਨਾਂ ਨੂੰ ਸਿਆਸੀ ਤੌਰ ਤੇ ਵੀ ਬਹੁਤ ਜ਼ਰੂਰੀ ਹੈ। ਸਿਆਸੀ ਤੌਰ ਤੇ ਸਿੱਖਾਂ ਵਾਸਤੇ ਚਲੋ ਨਿਆਂ ਦੇ ਪੱਖ ਤੋਂ ਅਹਿਮ ਹੈ, ਵੈਸੇ ਸਿੱਖ ਕੀ ਸਾਰੇ ਕਹਿੰਦੇ ਆ ਜਿੰਨੇ ਵੀ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਆ, ਕਿਉਂਕਿ ਗੁਰੂ ਸਾਹਿਬ ਤੇ ਸਾਰਿਆਂ ਦੀ ਹੈ ਨਾ ਸਾਂਝੇ, ਤਾਂ ਸਾਰੇ ਹੀ ਇਸ ਗੱਲ ਦੇ ਹੱਕ ਦੇ ਵਿੱਚ ਹੈ ਕਿ ਨਿਆਂ ਹੋਣਾ ਚਾਹੀਦਾ, ਰਾਜਨੀਤੀ ਨਹੀਂ ਹੋਣੀ ਚਾਹੀਦੀ। ਤਾਂ ਦੇਖਦੇ ਹਾਂ ਨਿਆਂ ਹੁੰਦਾ ਜਾਂ ਇਕੱਲੀ ਰਾਜਨੀਤੀ ਹੁੰਦੀ ਆ, ਸਮਾਂ ਲੱਗੇਗਾ। ਪਰ ਇੱਕ ਵਾਰੀ ਜੋ ਲੋਕਾਂ ਨੇ ਸੋਚਿਆ ਸੀ, ਕਿਉਂਕਿ ਦੇਖੋ ਜਦੋਂ ਇਹ ਸਾਰਾ ਮੁੱਢ ਵੱਜਾ ਪੜੋਲ ਵੱਜਾ, ਜਦੋਂ ਹਵਨ ਸਰੂਪ ਚੋਰੀ ਹੋਏ ਉਸ ਤੋਂ ਬਾਅਦ ਫਿਰ ਤਲਾਸ਼ੀ ਤੱਕ ਗੱਲ ਕਹੀ, ਤਾਂ ਫਿਰ ਉੱਥੇ ਗੱਲ ਰੁਕ ਗਈ। ਫਿਰ ਜਿਸ ਤਰੀਕੇ ਨਾਲ 2-3 ਮਹੀਨਿਆਂ ਬਾਅਦ ਮਾਫੀ ਵਾਲਾ ਐਪੀਸੋਡ ਵਾਪਰ ਕੇ ਮਾਫੀ ਵਾਪਸ ਲਈ ਜਾਂਦੀ ਹੈ, ਉਸ ਤੋਂ ਬਾਅਦ ਇਹ ਚੀਜ਼ਾਂ ਵਾਪਰਦੀਆਂ ਤਾਂ ਲੋਕ ਮੂੰਹ ਕਹਿੰਦੇ ਸੀਗੇ ਕਿ ਇਸ ਮਸਲੇ ਦੇ ਵਿੱਚ ਡੇਰੇ ਦਾ ਹੱਥ ਜ਼ਰੂਰ ਆ, ਡੇਰੇ ਦਾ ਹੱਥ ਜ਼ਰੂਰ ਆ। ਉਸ ਵੇਲੇ ਕਿਸੇ ਨੇ ਗੱਲ ਨਹੀਂ ਸੁਣੀ, ਗੱਲ ਨਹੀਂ ਗੋਲੀ, ਕਮਿਸ਼ਨਾਂ ਦੇ ਚੱਕਰਾਂ 'ਚ ਪੈ ਗਏ, CBI ਦੇ ਚੱਕਰਾਂ 'ਚ ਪੈ ਗਏ, ਸਿਆਸੀ ਗੇੜ 'ਚ ਪੈ ਗਏ। ਪਰ ਅੱਜ ਉਹੀ ਗੱਲਾਂ ਜਿਹੜੀਆਂ ਉਹ ਪੁਲਿਸ ਕਰਦੀ ਪਈ ਆ ਕਿ ਹਾਂਜੀ ਇਹਨਾਂ ਦਾ ਹੱਥ ਹੈ, ਔਰ ਮੂੰਹ ਕਹਿੰਦੇ ਆ ਇਹਦੀਆਂ ਤਾਰਾਂ ਜਿਹੜੀਆਂ ਡੇਰੇ ਤੱਕ ਜੁੜੀਆਂ। ਜੀ ਜੀ ਜੀ। ਤੇ ਮਿੰਟੂ ਜੀ ਅਗਲੀ ਗੱਲ ਕਰਦੇ, ਕਹਿੰਦੇ ਸਿੱਖ ਨੌਜਵਾਨਾਂ ਨੂੰ IAS ਆਦਿ ਦੀ ਕੋਚਿੰਗ ਮੁਹੱਈਆ ਕਰਾਵੇਗੀ SGPC, ਲੌਂਗੋਵਾਲ ਹੋਣਾ ਦਾ ਬਿਆਨ। ਦੇਖੋ ਬਹੁਤ ਲੇਟ ਹੋ ਗਿਆ ਲੌਂਗੋਵਾਲ ਸਾਹਿਬ, ਹੋ ਗਈ SGPC ਬਹੁਤ ਲੇਟ ਹੋ ਗਈ ਆ। ਇਹ ਚੀਜ਼ਾਂ ਬਹੁਤ ਪਹਿਲਾਂ ਤੁਹਾਨੂੰ ਕਰ ਲੈਣੀਆਂ ਚਾਹੀਦੀਆਂ ਸੀ। ਅੱਜ ਤੁਸੀਂ ਦੇਖੋ ਤੁਹਾਡੇ ਕਿੰਨੇ ਕੁ IAS ਅਫਸਰ ਨਿਕਲਦੇ ਆ ਕਿਸੇ ਵੀ ਬੈਚ ਦੇ ਵਿੱਚੋਂ, ਕਿੰਨੇ ਕੁ ਤੁਹਾਡੇ ਸਿੱਖ ਬੱਚੇ UPSC 'ਚ ਜਾਂਦੇ ਆ, ਕਿੰਨੇ ਕੁ ਡਿਫੈਂਸ ਜਾਂਦੇ ਆ, ਕਿੰਨੇ ਕੁ IPS ਬਣਦੇ ਆ। ਗਿਣਤੀ ਬਹੁਤ ਨਾਮਾਤਰ ਰਹਿ ਗਈ ਆ। ਤਾਂ ਤੁਸੀਂ ਬਹੁਤ ਦੇਰ ਨਾਲ ਜਾਗੇ ਹੋ, ਇਹ ਤੁਹਾਨੂੰ ਕੰਮ ਪਹਿਲਾਂ ਕਰ ਲੈਣਾ ਚਾਹੀਦਾ ਸੀਗਾ, ਕਿਉਂਕਿ ਜਦੋਂ ਤੁਸੀਂ ਅਫਸਰਸ਼ਾਹੀ ਚੋਂ ਆਪਣਾ ਹਿੱਸਾ ਗਵਾ ਬੈਠੇ ਹੋ ਨਾ ਤਾਂ ਫਿਰ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਕਿਸੇ ਵੀ ਕਮਿਊਨਿਟੀ ਵਾਸਤੇ। ਬਹਰਹਾਲ ਚਲੋ ਪਹਿਲ ਕਦਮੀ ਚੰਗੀ ਆ, ਪਹਿਲ ਕਦਮੀ ਇਹ ਕਦੋਂ ਅਮਲ 'ਚ ਆਉਂਦੀ ਹੈ ਵੇਖਣਾ ਅਹਿਮ ਹੋਏਗਾ, ਕਿਉਂਕਿ ਅਸੀਂ ਆਲੋਚਨਾ ਬਹੁਤ ਕਰਦੇ ਹਾਂ CPC ਦੀ,
और सिख कौम का कोई भी बंदा जिहड़ा कोई भी हिस्सा तो आलोचना कर भी सकता, क्योंकि SGPC साडे वड्डे वडेरियां दी घालना का एक नतीजा। जी ये संस्था साडा जिद्दां कहिए कि ना सिर्फ इतिहासिक पक्ष तो एक अहम हिस्सा है, धार्मिक पक्ष तो अहम हिस्सा है, साडे मतलब कि वडेरियां दी एक किरत घालना का भी नतीजा है कि उन्होंने बहुत घालना कर ली है इस संस्था नूं होंद च लिआउण वास्ते। तो खैर जे उहदे च कुछ कमियां पेशियां फर्ज बनता है, जागदी कौम की निशानी है कि असं अपनी किसी संस्था की आलोचना करते हैं, पर साडा फर्ज ये नहीं बनता कि जो कुछ चंगा कर गए तो असीं उन्हां नूं पहले ना घेर लीए कि लो तुसीं तां पैसे खा जाने आ, तुसीं तां कुछ नहीं करना। असीं देखिए असीं उन्हां नूं हलाशेरी देइए कि बहुत वधिया कर रहे हो भाई, करो, पर इनू नतीजे तक खड़े हो। ये नहीं है कि राजनीतिक फायदे वास्ते मुड़ के काली वरतना शुरू कर देना, तुसीं उहते सिफारिशां लवाउण लग जाओ। ये चीज़ां नहीं होनी चाहिए। मैं तो इत्थों तक कहना जिवें हुण स्कूलों के इन्हां दी हैगी है शर्त कि मापे जिहड़ा वो तुहाडा गुरसिख होना चाहिए, बच्चा गुरसिख होना चाहिए, तुसीं घट्टो घट्ट मापिਆਂ की शर्त ते हटाओ ना यार। जे बच्चा है, बच्चे ने जूड़ा रखिया सोहना सुनखा जो भी है या नहीं है, छड्डो खड़ा इन्हां चक्करां च की पैना। चाहे वो किसी का भी बच्चा गरीब का, क्योंकि आप कास्टिज्म से गिनते ही नहीं सिख दे विच, ते कोई अमीर का चाहे गरीब का, जो बच्चा आर्थिक तौर पर नहीं अपनी कोई हायर एजुकेशन अफोर्ड करता, तुसीं उहदा टैलेंट पछाणो, उहनूं तुसीं लियाओ अपणीआं संस्थावां दे विच, उहनूं अगे प्रीखियावां दे विच उतारो, उहदी कोई टेंशन ना होवे, उन्होंने रीढ़े लत्ते की कोई टेंशन ना हो, सिर्फ से सिर्फ मुकाबलेबाजी का फिक्र हो कि मैं इस मुकाबलेबाजी चो अवल रहना। चाहे वो किसी का भी बच्चा है, डजंट मैटर। मैं तो कहना कि चाहे कोई कन्वर्ट होकर भी सिख बनया, वो बच्चा भी ले आओ, हाँ, क्योंकि तुसीं टैलेंट का मुल पाउणा। सो ये शर्तां जिहड़ियां वो भी नरम करो। जे कोई बच्चा सिख धर्म च रुचि रखता है, उन्होंने सिक्खी दे विच आउण लग्या हाले कोई देर लगती है, वो आ रहा हौली हौली, उन्होंने ओहदा भी टैलेंट है तो उन्होंने भी कैश करो। जरूरत इसे गल की पिछली जनरल के बच्चे है जिहड़े वो बैठे दूजे राज्यां च, उन्हां च भी कोई टैलेंट हो सकता है, वो बच्चे भी योग्यता रखते हो सकते हैं, तुसीं उन्हां वल भी झात मारो। जिथे जिथे भी ये कुछ होंदा है कि आर्थिकता का तुहानूं पता एक खप्पा है समाज दे विच, तां तुहानूं वो टैलेंट है जिहड़ा वो लियाउणा चाहिए ग्राउंड तो लभ के और उन्हें मुकाम तक ले जाना चाहिए। बहुत अहम है, ये बहुत अहम है। अफसरशाही दे विच तुहाडा हिस्सा बहुत तेजी नाल घट रहा, इस तो पहला कि मनफी हो जाए बहुत औखा हो जाता। और IAS अफसरां की अज लॉबी का सिट्टा है, पंजाब का राजनीतिक बंदा उन्होंने तबादला नहीं करा सकता। एडी ताकतवर लॉबी बन गई आ कि उन्होंने इन्हां दा दखल ही खत्म करता। उन्होंने अच्छा बोर्ड बनाओ साडा, ते कैप्टन अमरिंदर सिंह ने बोर्ड बना दिता। हुण उही बोर्ड तबादला करूगा, ते जे किसी तबादले का रौला पैंदा उही रिव्यू करूगा। यह अफसरशाही की ताकत। जी 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 बिल्कुल। ਤੇ ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਸੁਖਬੀਰ ਬਾਦਲ ਨੇ ਹੁਣਾਂ ਨੇ ਖਹਿਰੇ ਦੇ ਸਾਥੀ ਨੂੰ ਨਾਲ ਰਲਾ ਲਿਆ ਤੇ ਇੱਕ ਗਾਇਕ ਵੀ ਅਕਾਲੀ ਹੋ ਗਿਆ। KS ਮੱਖਣ ਤੇ ਮੇਰੇ ਖਿਆਲ ਦੇ ਨਾਲ ਇਹਨਾਂ ਕੋਲ ਪਹਿਲਾਂ ਹੀ ਹੈਗਾ, ਤੇ ਬਾਈ ਭਜਨ ਮਾਨ ਚਲੇ ਗਿਆ, ਤੇ ਜਿਵੇਂ ਰਣਜੀਤ ਮਣੀ ਜੀ ਆ ਗਏ ਸੀ ਅੱਜ, ਤੇ ਗਾਇਕਾਂ ਦੀ ਤੇ ਤੁਹਾਨੂੰ ਕਿਸ ਤਰ੍ਹਾਂ ਨਾਲ ਕਰੀਏ ਕਮਿਸ਼ਨਰੀ ਜਥਾ ਵਧੀਆ ਬਣਾ ਸਕਦੇ ਸੀਗੇ, ਜੋ ਮਰਜ਼ੀ ਇਹਨਾਂ ਤੋਂ ਦਵਾ ਲੈਂਦੇ। ਖੈਰ ਸਿੰਗਰ ਤੇ ਹਰ ਇੱਕ ਪਾਰਟੀ ਦੇ ਕੋਲ ਹੀ ਬਹੁਤ ਹੈ ਇਸ ਵੇਲੇ। ਜਿੱਦਾਂ ਕਾਂਗਰਸ ਮੁਹੰਮਦ ਸਦੀਕ ਕੱਲੇ ਕਈਆਂ ਤੇ ਭਾਰੂ, ਤੇ ਆਮ ਆਦਮੀ ਪਾਰਟੀ ਕੋਲ ਭਗਵੰਤ ਮਾਨ ਹੈਗੇ ਆ, ਹੋਰ ਵੀ ਬਹੁਤ ਸਾਰੇ ਸਿੰਗਰ ਹੈ। कई बेचारे वक्ती तौर पर मेले च आए थे, चले गए मिस के कुछ नहीं रखा, जा मुड़ जाओ तो गाना सुन दे, जा मुड़ जा कनेडा बिच की रखा। इदा कई लोग ये भी सोच लेंगे भजन मान होने से मुड़ गए कि सियासत के कुछ नहीं रखा। कुछ लोग अगे चले जाते, कुछ लोग पिछे मुड़ जाते, यही राजनीति है। रणजीत मनी किसी समय का स्टार सीगा, तेरे विआह का कार्ड कैसेट मेरे ख्याल पंजाब का किहड़ा घर है जिहदे नहीं वजी होगी उस टाइम 90 के दहाके च। और रणजीत मनी शामिल होया श्रोमणी अकाली दल च। चलो हादसा ठट्ठा अपनी थां ते आ, मजाइया गलां अपनी थां ते, उन्होंने मुबारक भाई उन्होंने पार्टी चुनी है तो कुछ सोच के चुनी होएगी। सानू कोई हक नहीं बनता असीं किसी नूं कहिए कि इस पार्टी च जा असीं रोकीए कि इस पार्टी दे विच ना जा। तो दूसरे पासे जो खैरा ग्रुप आ उन्होंने एक वड्डा झटका लगा, क्योंकि इन्होंने बड़े नजदीकी साथी सानू जिद्दां कह लो कि सजी बाह दविंदर सिंह जी बीला, उन्होंने पार्टी दे विच शामिल कर लिया प्रधान जी ने। सो वैसे भी तुहानूं पता ना फार्म च आ जाते होंदे साल तो पहले इलेक्शन, फिर डायलॉग बोल रहे होंदे आ दाड़े ते हत्थ मार के कि मैं ते हीरे चुनदा हीरे। तो हीरे ते हुण झोली च किन्ने कु टिकदे आ, किन्ने कु आउंदे आ देखदे आ। पर ये दल बदलियां वाला कम
ਜੋੜਨ ਵਾਲਾ ਕੰਮ, ਤੋੜਨ ਵਾਲਾ ਕੰਮ ਮੇਰੇ ਖਿਆਲ ਦੇ ਨਾਲ ਸ਼ੁਰੂ ਹੋ ਚੁੱਕਾ, ਕਿਉਂਕਿ ਇਹਦੀ ਸ਼ੁਰੂਆਤ ਜਿਹੜੀ ਹੈ ਉਸ ਦੌਰ ਦੇ ਵਿੱਚ ਹੋਈ ਆ ਜਦੋਂ ਢੀਂਡਸੇ ਹੋਰੀ ਆਪਣੀ ਪਾਰਟੀ ਦਾ ਐਲਾਨ ਜਿਹੜਾ ਕੁਝ ਘੰਟਿਆਂ ਬਾਅਦ ਕਰਨ ਜਾ ਰਹੇ ਆ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਗੁਰਸਿੱਖ ਨੂੰ ਨੰਗਿਆਂ ਕਰਨ ਦੇ ਮਾਮਲੇ ਵਿੱਚ ਥਾਣੇਦਾਰ ਨਾਮਜ਼ਦ। ਹਾਂਜੀ, ਇਹ ਉਹੀ ਘਟਨਾ ਜਿਹੜੀ ਖੰਨੇ ਵਾਲੀ ਹੋਈ ਸੀ। ਖੰਨੇ ਦੇ ਵਿੱਚ ਕਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਨਾ ਕਿ ਜਲੀਲ ਕੀਤਾ ਗਿਆ ਸੀ ਬਾਪ ਬੇਟੇ ਨੂੰ ਥਾਣੇ ਦੇ ਵਿੱਚ ਖੜ ਕੇ, ਔਰ ਉਸ ਤੋਂ ਬਾਅਦ ਉਹ ਵੀਡੀਓ ਸ਼ੂਟ ਕਰ ਲਈ ਗਈ। ਜਦ ਵੀਡੀਓ ਜਿਹੜੀ ਦੀ ਮੇਰੇ ਖਿਆਲ ਦੇ ਨਾਲ ਸਾਲ ਕੁ ਬਾਅਦ, ਆਲਮੋਸਟ 10 ਮਹੀਨਿਆਂ ਬਾਅਦ ਜਦੋਂ ਵਾਇਰਲ ਹੋਈ, ਉਸ ਤੋਂ ਬਾਅਦ ਲੋਕਾਂ ਦਾ ਗੁੱਸਾ ਜਿਹੜਾ ਸਿਖਰ ਤੇ ਚੱਲ ਗਿਆ। ਵੈਸੇ ਵੀ ਮੈਂ ਹਰਜੀਤ ਹੋਰਾਂ ਦੇ ਨਾਲ ਥੋੜ੍ਹੀ ਜਿਹੀ ਲੋਕਾਂ ਦੀ ਜ਼ਿਆਦਾ ਹੀ ਪਿਆਰ ਭਰਪੀ ਬੜੀ ਪਈ ਸੀ ਉਸ ਟਾਈਮ, ਤਾਂ ਲੋਕਾਂ ਨੇ ਬਹੁਤ ਜ਼ਿਆਦਾ ਇਸ ਚੀਜ਼ ਨੂੰ ਬੁਰਾ ਮਨਾਇਆ ਸੀਗਾ ਕਿ ਹਾਂ ਭਾਈ ਆਹ ਕੀ ਕਰ ਰਹੇ ਹੋ ਤੁਸੀਂ ਥਾਣੇ ਦੇ ਵਿੱਚ। ਚਾਹੇ ਕੋਈ ਵੀ ਆ, ਬੰਦਾ ਮਾਤੜ ਹੈ, ਚਾਹੇ ਕੋਈ ਗੁਰਸਿੱਖ ਆ, ਕੋਈ ਅਮੀਰ ਆ, ਤੁਸੀਂ ਇਸ ਤਰ੍ਹਾਂ ਥੋੜ੍ਹੀ ਜ਼ਮਾਨਤ ਦੇ ਸਕਦੇ ਹੋ। ਤਾਂ ਉਸ ਵੇਲੇ ਕਿਉਂਕਿ ਉਹ ਵੀਡੀਓ ਜਿਹੜਾ ਕਾਫੀ ਵਾਇਰਲ ਹੋਇਆ, ਲੋਕਾਂ ਦਾ ਗੁੱਸਾ ਜਿਹੜਾ ਉਹ ਸਿਖਰ ਤੇ ਚੜਿਆ, ਤਾਂ ਇਹਨਾਂ ਨੇ ਇੱਕ ਐਕਸ਼ਨ ਕੀਤਾ ਸੀ ਛੋਟਾ ਜਿਹਾ ਉਸ ਥਾਣੇਦਾਰ ਤੇ। ਥਾਣੇਦਾਰ ਦੇ ਬੜੇ ਕਿਸੇ ਉਸ ਤੋਂ ਬਾਅਦ ਸਾਹਮਣੇ ਆਏ, ਕਿਸੇ ਦੀ ਉਹਨੇ ਪਹਿਲੀ ਨੱਪੀ ਹੋਈ ਦੱਸਦੇ, ਕਥਿਤ ਤੌਰ ਤੇ ਕਿਸੇ ਨੂੰ ਕੇਸਾਂ ਦੇ ਵਿੱਚ ਉਲਝਾਇਆ ਹੋਇਆ ਸੀ। ਬਹੁਤ ਇਲਜ਼ਾਮਾਤ ਲੱਗੇ ਸੀਗੇ, ਕਥਿਤ ਇਲਜ਼ਾਮਾਤ ਜਿਹੜੇ ਲੱਗਦੇ ਆ ਪੁਲਿਸ ਵਾਲਿਆਂ ਦੇ ਆਮ ਤੌਰ ਤੇ, ਤਾਂ ਉਹ ਬਹੁਤ ਜ਼ਿਆਦਾ ਉਸ SHO ਤੇ ਵੀ ਲੱਗੇ। ਉਸ ਤੋਂ ਬਾਅਦ ਹਾਲਾਂਕਿ ਕਦੇ ਵੀ ਅਧਿਕਾਰਤ ਤੌਰ ਤੇ ਉਹ SHO ਸਾਹਮਣੇ ਨਹੀਂ ਆਇਆ। ਦੇਖੋ ਉਸ ਬੰਦੇ ਨੇ ਸਫਾਈ ਵੀ ਨਹੀਂ ਦਿੱਤੀ ਜਨਤਕ ਤੌਰ ਤੇ। ਜਨਤਾ ਦਾ ਨੌਕਰ, ਜਨਤਾ ਨੂੰ ਨੰਗਿਆਂ ਕਰਕੇ ਕੁੱਟਦਾ, ਉਹ ਵੀ ਇੱਕ ਗੁਰਸਿੱਖ ਨੂੰ ਜਿਹਦੇ ਕਕਾਰ ਹੁੰਦੇ ਆ, ਜਿੰਦ ਜਾਨ ਤੋਂ ਪਿਆਰੇ ਕਕਾਰ ਹੁੰਦੇ ਆ, ਔਰ ਖੁਦ ਉਹ ਵੀ ਸਿੱਖ ਹੋਏਗਾ, ਉਹ ਵੀ ਬਲਜਿੰਦਰ ਸਿੰਘ ਉਹਦਾ ਨਾਮ ਆ, ਤਾਂ ਉਹਦੇ ਵੀ ਜੇ ਆਪਾਂ ਵੇਖੀਏ ਤਾਂ ਘਰ ਦੇ ਜਿਹੜੇ ਸਿੱਖ ਹੋਣਗੇ, ਉਹ ਤਾਂ ਪਤਾ ਨਹੀਂ ਹੁਣ ਕੀ ਮੰਨਦਾ ਆਪਣੇ ਆਪ ਨੂੰ। ਤਾਂ ਉਸ ਬੰਦੇ ਨੇ ਇੰਨਾ ਕੁਛ ਕੀਤਾ, ਇੰਨਾ ਕਰੂਰ ਕਾਰਾ ਕੀਤਾ, ਉਹਨੇ ਜਨਤਕ ਤੌਰ ਤੇ ਕੋਈ ਆਪਣਾ ਵਰਸ਼ਨ ਵੀ ਨਹੀਂ ਦਿੱਤਾ ਮੇਰੇ ਖਿਆਲ ਦੇ ਨਾਲ। ਮੈਂ ਨਹੀਂ ਵੇਖਿਆ ਸੁਣਿਆ ਅੱਜ ਤੱਕ, ਤੇ ਨਾ ਹੀ ਪੁਲਿਸ ਵੱਲੋਂ ਕੋਈ ਅਧਿਕਾਰਤ ਬਿਆਨ ਆਇਆ ਕਿ ਸਾਡੇ ਅਫਸਰ ਨੇ ਕਰਤੂਤ ਕੀਤੀ ਕਿਹਨਾਂ ਹਾਲਾਤਾਂ ਦੇ ਵਿੱਚ ਆ। ਤਾਂ ਸਿਰਫ ਇਹੋ ਕੀਤਾ ਕਿ ਲੁਧਿਆਣੇ ਤੋਂ ਤਬਾਦਲਾ ਕਰਕੇ ਕਰ ਦਿੱਤਾ। ਦੇਖੋ ਇਹ ਕੋਈ ਸਜ਼ਾ ਥੋੜ੍ਹੀ ਆ, ਸਜ਼ਾ ਥੋੜ੍ਹੀ ਹੈ ਕਿ ਇੱਕ ਬੰਦਾ ਕੋਈ ਚੋਰੀ ਕਰਦਾ ਹੈ ਜਾਂ ਕੋਈ ਗੁਨੇਗਾਰੀ ਕਰਦਾ ਹੈ ਤੇ ਉਹਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਭੇਜ ਦੇਣਾ ਕਿ ਜਾ ਉੱਥੇ ਕੰਮ ਕਰੀ ਜਾ। ਇਹ ਕਾਹਦੀ ਸਜ਼ਾ? ਇਹ ਤੇ ਇੱਕ ਸਿੱਧੇ ਤੌਰ ਤੇ ਪ੍ਰੋਟੈਕਸ਼ਨਿਜ਼ਮ ਹੀ ਹੈ, ਜਿੱਦਾਂ ਆਪਾਂ ਕਹੀਏ। ਤਾਂ ਇਹ ਪ੍ਰੋਟੈਕਟ ਹੀ ਕੀਤਾ ਜਾ ਰਿਹਾ। ਮਾਮਲਾ ਚਲੇ ਗਿਆ ਫਿਰ ਕੋਰਟ ਦੇ ਵਿੱਚ, ਕੋਰਟ ਕਚਹਿਰੀਆਂ 'ਚ ਜਾਣਾ ਨਿੱਕੀ ਨਿੱਕੀ ਗੱਲ ਤੇ। ਇਹ ਪੰਜਾਬੀਆਂ ਦੀ ਇਸ ਵੇਲੇ ਮੈਂ ਕਹੂੰਗਾ ਕਿ ਉਹ ਆਦਤ ਆ ਜਿਹੜੀ ਕਿ ਮਜਬੂਰੀ ਹੈ। ਮਤਲਬ ਆਦਤ ਹੁਣ ਪੰਜਾਬੀਆਂ ਦੀ ਇਹੋ ਹੈ ਕਿ ਕੋਰਟ ਕਚਹਿਰੀ 'ਚ ਜਾਓ, ਪੁਲਿਸ ਵਾਲਿਆਂ 'ਚ ਗੱਲ ਨਹੀਂ ਕਰੋ। ਉਹਨਾਂ ਦੀ ਇੱਕ ਆਦਤ ਹੀ ਬਣ ਗਈ, ਸੋਚ ਬਣ ਗਈ ਆ ਕਹਿਣ ਦਾ ਮਤਲਬ। ਉਹ ਅਸਲ ਦੇ ਵਿੱਚ ਉਹਨਾਂ ਦੀ ਨਹੀਂ ਹੈ, ਉਸ ਸਿਸਟਮ ਨੇ ਉਹਨਾਂ ਦੇ ਸਿਰ ਤੇ ਮਜਬੂਰੀ ਲੱਦ ਦਿੱਤੀ ਆ ਕਿ ਵਕੀਲ ਕਰੋ ਮਹਿੰਗਾ, ਫਾਈਟ ਕਰੋ, ਫਿਰ ਧੱਕੇ ਤੋੜੇ ਖਾਓ। ਅੰਤ ਦੇ ਵਿੱਚ ਜੇ ਇਨਸਾਫ ਮਿਲਦਾ ਹੈ ਤਾਂ ਕਈ ਵਾਰ ਮਿਲਿਆ ਇਨਸਾਫ ਦੀ ਖੋਹਣ ਦਾ ਯਤਨ ਕੀਤਾ ਜਾਂਦਾ। ਆਪਾਂ ਦੇਖਿਆ ਨਾ ਕਿ ਕਈ ਪਰਿਵਾਰਾਂ ਨੇ 20-20 ਸਾਲ ਆਪਣੇ ਬੱਚੇ ਜਿਹੜੇ ਕਿ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ, ਉਹਨਾਂ ਦਾ ਇਨਸਾਫ ਲਿਆ। ਜਦ ਇਨਸਾਫ ਲਿਆ ਤੇ ਉਹੀ ਕਾਤਲ ਜਿਨ੍ਹਾਂ ਨੇ ਉਹਨਾਂ ਬੱਚਿਆਂ ਨੂੰ ਖੋਇਆ ਸੀਗਾ ਤਾਂ ਉਹਨਾਂ ਨੂੰ ਸਿਸਟਮ ਨੇ ਕੁਝ ਸਾਲਾਂ ਬਾਅਦ ਹੀ ਰਿਹਾਅ ਕਰ ਦਿੱਤਾ। ਉਹ ਦਿੱਤਾ ਇਨਸਾਫ ਖੋਹਣਾ ਦੀ ਗੱਲ ਹੋ ਜਾਂਦੀ ਹੈ। ਸੋ ਇੱਥੇ ਬਹੁਤ ਅੜਚਨਾਂ ਨੇ, ਤਾਂ ਦੇਖਦੇ ਕਿ ਕੀ ਬਣਦਾ। ਨਾਮਜ਼ਦ ਕੀਤਾ, ਚਲੋ ਸੋਹਣਾ ਕੰਮ ਹੋਇਆ, ਪਰ ਜੇ ਕੰਮ ਪੁਲਿਸ ਕਰਦੀ ਸਿੱਧੇ ਆਪਣੇ ਪੱਧਰ ਤੇ ਇਸ ਤਰ੍ਹਾਂ ਦੇ ਐਕਸ਼ਨ ਲੱਗੀ ਤਾਂ ਅਸੀਂ ਕਹਿੰਦੇ ਕਿ ਮੈਂ ਜੀਤ ਵਾਲੇ ਕੁਛ ਨਾ ਕੁਛ ਠੀਕ ਨਹੀਂ ਕਰਦੇ। ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU